अस्सलाम वालेकुम, मैं आतिफ आहिर तो तुसी देख रहे हो मेरा यूट्यूब चैनल ਤੇ ਨਾਲ ਫੇਸਬੁੱਕ ਪੇਜ ਆतिफ ਆਹਿਰ ਵਿਲਾਸ। ਅੱਜ ਅਸੀਂ ਜਿਹੜਾ ਪਿੰਡ ਤੁਹਾਨੂੰ ਵਿਜ਼ਿਟ ਕਰਾ ਰਹੇ ਹਾਂ ਉਹ ਛੋਟੀ ਜਿਹੀ ਬਸਤੀ ਹੈ। ਮੇਰਾ ਆਪਣਾ ਪਿੰਡ ਹੈ ਬਾਣ ਆਹਿਰ। ਖੂਬਸੂਰਤ ਪਿੰਡ ਹੈ, ਛੋਟਾ ਜਿਹਾ ਪਿੰਡ ਹੈ ਤੇ ਬੜੇ ਸਾਦਾ ਲੋਕ ਉੱਥੇ ਜ਼ਿੰਦਗੀ ਬਸਰ ਕਰਦੇ ਪਏ ਨੇ। ਤੇ ਆਓ ਤੁਹਾਨੂੰ ਵਿਖਾਉਂਦੇ ਹਾਂ ਖੂਬਸੂਰਤ ਉਹਦੀਆਂ ਗਲੀਆਂ, ਖੂਬਸੂਰਤ ਦੇਹਾਤ, ਖੂਬਸੂਰਤ ਉਹਦੀਆਂ ਖੇਤਾਂ ਤੇ ਉਹਦਾ ਜਿਹੜਾ ਮੁਹੱਲੇ ਵਕੂਬ ਹੈ, ਜਿਤਨਾ ਵੀ ਉਹਦਾ ਸਾਰਾ ਆਸ-ਪਾਸ ਦਾ ਏਰੀਆ ਤੁਹਾਨੂੰ ਵਿਖਾਣਾ ਔਰ ਉਸ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇਣਾ। ਆਓ ਚਲੋ ਲੈਟਸ ਗੋ। ਦੋਸਤੋ, ਅੱਜ ਜਿਹੜਾ ਅਸੀਂ ਤੁਹਾਨੂੰ ਛੋਟੀ ਜਿਹੀ ਬਸਤੀ ਵਿਖਾ ਰਹੇ ਹਾਂ, ਪਿੰਡ ਵਿਖਾ ਰਹੇ ਹਾਂ, ਇਸ ਦਾ ਨਾਮ ਹੈ ਬਾਣ ਆਹਿਰ। ਇਸ ਨੂੰ ਹੀਰਾ ਵਾਲਾ ਬਾਣ ਵੀ ਆਖਦੇ ਨੇ। ਇਹਦੇ ਲੋਕ ਜ਼ਿਆਦਾਤਰ ਖੇਤੀਬਾੜੀ ਕਰਦੇ ਨੇ। ਇਸ ਦਾ ਆਈ ਰੋਡ, ਇਹ ਮੇਨ ਰੋਡ ਹੈ, ਕਾਰਪੇਟ ਰੋਡ ਹੈ। ਇਹ ਤਹਿਸੀਲ ਸਾਹੀਵਾਲ ਵੱਲੋਂ ਆ ਰਿਹਾ। ਇਹ ਪਿੰਡ ਤਹਿਸੀਲ ਸਾਹੀਵਾਲ ਜ਼ਿਲ੍ਹਾ ਸਰਗੋਦਾ ਦੇ ਵਿੱਚ ਮੌਜੂਦ ਹੈ, ਜਿਹਦਾ ਮੋਜ਼ਾ ਹੈ ਰੇਤੜੀ। ਆਹ ਮੇਨ ਰੋਡ ਦੇ ਅੱਗੇ ਕੁਛ ਕੱਚੀ ਸੜਕ ਸ਼ੁਰੂ ਹੋ ਜਾਂਦੀ ਤੇ ਆਹ ਸ਼ਹਿਰ ਦਾ ਇੱਕ ਸਮਝੋ ਕਿ ਚੌਕ ਆ ਜਾਂਦਾ ਵੇ। ਇਹ ਤਹਿਸੀਲ ਸਾਹੀਵਾਲ ਵਾਲੀ ਸੜਕ ਆ ਰਹੀ, ਜਿਹੜੀ ਇਹ ਵਾਲੀ ਹੈ ਜਿਹੜੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਆਹ ਰੋਡ ਜਾ ਰਿਹਾ, ਇਹ ਦੁਆਣੇ ਬਲੋਚਾਂ ਵਾਲੀ ਸਾਈਡ ਤੇ ਜਾ ਰਿਹਾ। ਇਹ ਕੱਚਾ ਰੋਡ ਹੈ, ਇਹ ਵਿੱਚ ਜਾਂਦਾ ਵੇ। ਇਹ ਦੁਆਣੇ ਬਲੋਚਾਂ ਵਾਲੀ ਜਾਂਦਾ। ਦੁਆਣਾ ਬਲੋਚਾਂ ਇੱਥੋਂ ਤਕਰੀਬਨ 2 ਕਿਲੋਮੀਟਰ ਦੂਰ ਹੈ। ਉਸ ਤੋਂ ਬਾਅਦ ਆਹ ਰੋਡ ਹੈ, ਇਹ ਦੂਸਰੀ ਸਾਈਡ ਤੇ ਜਨੂਬ ਵਾਲੀ ਸਾਈਡ ਤੇ ਜਾਂਦਾ ਸ਼ਹਿਰ ਦੇ, ਔਰ ਇਹ ਸਿੱਧਾ ਚਲਾ ਜਾਏ ਤਾਂ ਇਹ ਮੁਜ਼ੱਫਰੇ ਵਾਲੇ ਬਾਣ ਤੇ ਜਾਂਦਾ। ਮੁਜ਼ੱਫਰੇ ਵਾਲਾ ਬਾਣ ਹੀ ਤਕਰੀਬਨ 1.5 ਤੋਂ 2 ਕਿਲੋਮੀਟਰ ਅੱਗੇ ਉਹ ਵੀ ਛੋਟਾ ਜਿਹਾ ਪਿੰਡ ਹੈ। ਇਹ ਕੱਚੇ ਰਸਤੇ ਨੇ ਔਰ ਦਿਹਾਤ ਦਾ ਇੱਕ ਨਜ਼ਾਰਾ ਪੇਸ਼ ਕਰਦੇ ਨੇ। ਆਹ ਹੀ ਰੋਡ ਮਗਰਬ ਸਾਈਡ ਤੇ ਸ਼ਹਿਰ ਦੇ ਆਉਂਦਾ। ਇਹ ਕੱਚੀ ਸੜਕ ਅੱਗੇ ਜਾ ਕੇ ਜਨੂਬ ਸਾਈਡ ਤੇ ਸ਼ਹਿਰ ਨੂੰ ਚਲੀ ਜਾਂਦੀ ਔਰ ਆਹ ਅੱਗੇ ਰੋਡ ਮੁਜ਼ੱਫਰੇ ਵਾਲੇ ਬਾਣ ਤੇ ਚਲਾ ਜਾਂਦਾ ਵੇ। ਆਹ ਬਾਣ ਆਹਿਰ ਦੀ ਜਨੂਬ ਸਾਈਡ ਹੈ। ਇਸ ਸਾਈਡ ਤੇ ਵੀ ਖੇਤ ਸ਼ੇਤ ਨੇ ਔਰ ਆਹ ਜਿਹੜੀ ਸੜਕ ਜਾਂਦੀ ਇਹ ਅੱਗੇ ਡੇਰਿਆਂ ਸ਼ੇਰਿਆਂ ਤੇ ਚਲੀ ਜਾਂਦੀ। ਡੇਰਿਆਂ ਤੇ ਮਤਲਬ ਕਿ ਜਿੱਥੇ ਲੋਕ ਜਿਹਨਾਂ ਦੀ ਆਪਣੀ ਜ਼ਮੀਨਾਂ ਜਿੱਥੇ ਹਨ, ਉਹ ਲੋਕ ਉੱਥੇ ਘਰ ਬਣਾ ਕੇ ਬੈਠੇ ਨੇ। ਆਹ ਜੀ ਸ਼ਹਿਰ ਦੀ ਇਕਲੌਤੀ ਗਲੀ ਹੈ ਔਰ ਟੁੱਟੀ ਭੱਜੀ ਗਲੀ ਹੈ, ਜਿਸ ਤੇ ਹਕੂਮਤ ਦੀ ਨਜ਼ਰਸਾਨੀ ਬਾਕੀ ਹੈ। ਆਹ ਜੀ ਪਿੰਡ ਦੀ ਮਸਜਿਦ ਹੈ। ਇਸ ਮਸਜਿਦ ਦਾ ਨਾਮ ਮਸਜਿਦ ਕਮਰ ਹੈ ਔਰ ਇੱਥੇ ਜੁਮਅਤੁਲ ਮੁਬਾਰਕ ਔਰ 5 ਵਕਤ ਦੀ ਨਮਾਜ਼ ਬਾਜਮਾਤ ਅਦਾ ਕੀਤੀ ਜਾਂਦੀ। ਬੱਚਿਆਂ ਦਾ ਪੜ੍ਹਾਉਣ ਦਾ ਸਿਸਟਮ ਵੀ ਮੌਜੂਦ ਹੈ। ਕਾਰੀ ਸਾਹਿਬ 24 ਘੰਟੇ ਇੱਥੇ ਮੌਜੂਦ ਹੁੰਦੇ ਨੇ। ਆਹ ਪਿੰਡ ਦੀ ਦੂਸਰੀ ਸਾਈਡ ਹੈ, ਮਤਲਬ ਕਿ ਸ਼ਮਾਲ ਸਾਈਡ ਆ ਜਾਂਦੀ ਹੈ ਔਰ ਇੱਥੇ ਵੈਦ ਸਕੂਲ ਹੈ। ਇੱਥੇ ਪਿੰਡ ਦਾ ਜਿਹੜਾ ਪ੍ਰਾਈਵੇਟ ਸਕੂਲ ਹੈ, ਇੱਥੇ ਤਕਰੀਬਨ 8 ਤੱਕ ਤਾਲੀਮ ਹਾਸਲ ਕੀਤੀ ਜਾਂਦੀ। ਅੱਛਾ ਬਾਬਾ ਜੀ ਦੱਸਿਆ ਵੀ ਜਿਹੜਾ ਇਹ ਹੀਰਾ ਵਾਲਾ ਬਾਣ ਇਹ ਕਿਵੇਂ ਬਣਿਆ, ਮਤਲਬ ਕਿਤੇ ਪਹਿਲੇ ਕਿਵੇਂ ਆਬਾਦੀ ਆਈ ਇਧਰ? ਇਹ ਵੱਡੀ ਆਬਾਦੀ ਦੱਸਿਆ ਜੀ ਜੀ ਦੱਸਿਆ। ਇਹ ਜਦ ਦੁਆਣੇ ਹੀਰਾ ਤੋਂ ਗਿਆ ਨਾ ਇਹ ਗਿਆ। ਇਹ ਕਿਤੇ ਕਿਹੜੇ ਸਾਲ ਚ ਗਿਆ? ਇਹ ਕਿ ਇੱਕ ਅਫਸਰ ਪਹਿਲਾ ਆਇਆ ਪੰਜਾਬ ਵਿੱਚ, ਉਹਦਾ ਨਾਂ ਹੌਸਲੀ ਸਾਹਿਬ ਹੋਇਆ। ਹੌਸਲੀ ਸਾਹਿਬ। ਅੱਛਾ। ਉਸ ਦੀ ਅੰਗਰੇਜ਼ ਨੂੰ ਉਸ ਸਾਹਿਬ ਨੂੰ ਉਸ ਬਲੋਚ ਘੋੜੀ ਚ ਦਿੱਤੀ ਹੈ। ਹੋਰ ਨਾ ਲਿਖੇ ਨਾ ਪੜ੍ਹੇ ਨਾ ਬਲੋਚ ਉਹ ਲਿਖ ਛੋੜਿਆ ਕਿ ਹੀਰੇ ਇਨਕਾਰ ਕੀਤਾ, ਰਕਬੇ ਤੋਂ ਵੀ ਬਲੋਚ ਮਜ਼ਦੂਰ ਕਰ ਲਿਆ। ਸਹੀ ਹੋ ਗਿਆ। ਸਰਾਬ ਜਿਹੜਾ ਇੱਥੇ ਆਣ ਬੈਠਾ ਜੀ ਨਵਾਬ 33 ਲੱਖ ਗਿਆ। ਠੀਕ ਹੋ ਗਿਆ। ਇਹ ਮੁਰ ਸਰਾਬ ਇੱਥੇ ਛੱਪਰ ਗੱਪਿਆ ਰੇਤੜੀ ਮੋਹੇ ਸਰਾਬ। ਜੀ ਜੀ। ਉਹਦਾ ਪੁੱਤਰ ਵੱਡਾ ਮੁਰਾਦ ਮੇਰਾ ਦਾਦਾ। ਸਹੀ ਹੋ ਗਿਆ। ਉਸ ਮਤਲਬ ਲੱਕੜੀਆਂ ਵੱਡੀਆਂ ਤੇ ਲਈਆਂ ਉੱਤੇ ਗੱਪੀਆਂ, ਰਾਤੀ ਸਮੇਂ ਉੱਤੇ ਤੇ ਦੋਨ ਬੈਣ ਛਾਂ ਤਲ। ਠੀਕ ਹੋ। ਇੱਥੇ ਹੋਰ ਘਰ ਕੋਈ ਨਾ ਸੀ? ਹੋਰ ਕੋਈ ਘਰ ਨਾ, ਇੱਕ ਸਰਾਬ ਆ। ਜੀ ਜੀ। ਤੇ ਇਹ ਜਿਹੜਾ ਰਜ਼ਾਕ ਆ ਉਹ ਜੰਮੇ ਹੀ ਥਾਈ ਹੈ। ਜੀ ਠੀਕ ਹੋ ਗਿਆ। ਤੇ ਚਰਾਬ ਤੇ ਜ਼ਿਆਦਾ ਇਹ ਨਿੱਕੇ ਨਿੱਕੇ ਤੇ ਉਹਨਾਂ ਦੇ ਵੱਡਾ ਫਿਰਾ ਮੁਰਾਦ ਆ ਮੇਰਾ ਦਾਦਾ। ਅੱਛਾ ਅੱਛਾ। ਦਾਦੇ ਦੇ ਸਰਾਬ ਦੇ ਨਾਲ ਇਹ ਅੰਦਾਜ਼ ਕੀਤੀ ਹੈ ਛੱਪਰ ਦੀ। ਔਰ ਉਸੇ ਇਬਤਦਾ ਪਹਿਲਾ ਕੋਠਾ ਪਾਇਆ ਜਿੱਥੇ ਹੁਣ ਬਾਲੇ ਦੇ ਕੋਠੇ ਲੰਮੇ ਮੂੰਹ ਤੇ। ਜੀ ਜੀ। ਪਹਿਲਾ ਕੋਠਾ ਸਰਾਬ ਇਹ ਪਾਇਆ। ਇਹਦੇ ਵੀ ਮੇਰਾ ਦਾਦਾ ਪਰਨਿਆ ਦੁਆਣੇ ਉਹਦੇ ਵਿੱਚ ਮੇਰਾ ਦਾਦਾ ਜਿਹੜਾ ਉਹਦਾ ਉੱਪਰ ਕੋਠੇ ਪਏ ਉਹਨੇ ਤੁਹਾਡੇ ਕੰਡ ਚੱਕੀ ਦੀ ਉਹਨੇ। ਠੀਕ ਹੋ। ਮੁੜ ਜ਼ਿਆਦਾ ਪਰਨਾਇਓ ਤੇ ਉਸਨੂੰ ਗਲੀ ਤੋਂ ਲੰਮੇ ਜਾ ਚਮੜਾ ਤੋਂ ਮੰਗ ਕੇ ਦਿੱਤੀ ਉਹ। ਤੇ ਜਿਹੜਾ ਰਜ਼ਾਕ ਆ ਉਹ ਜਿਹੜਾ ਤੂੰ ਰਾਂਦਾ ਕੋਠੇ ਪਾਈ ਬੈਠਾ, ਇਹ ਰਜ਼ਾਕ ਦੇਣ ਤੇ ਲੰਮੇ ਮੂੰਹ ਤੇ ਚਰਾਕ ਦੇਣ ਇਹਨਾਂ ਦਾ ਇੱਕੋ ਵੇੜਾ ਦੋਵਾਂ ਦੇ ਰਾਵਾਂ ਦਾ।
ਇਹ ਜਦੋਂ ਇੱਥੇ ਟੁਰ ਕੇ ਆਏ ਹਨ ਪਹਿਲਾ ਕੋਠਾ ਪਾਇਆ ਨੇ ਉਹ ਕਿਹੜਾ ਸਨ ਨਾ ਕੋਈ ਸੰਦਾ कोई पता नहीं। ਨਹੀਂ ਯਾਦ हाँ मैंने अच्छा। तरह की बीमार नहीं पता ਠੀਕ ਹੋ ਗਿਆ सान मेरे दादे परदादे का टाइम आने सान गणी दे कोई ना है ਅੱਛਾ ਅੱਛਾ ते अनपढ़ी दा ते सही। हाँ ये तो सिर्फ यादगार है ਜੀ मन प्यो दा ਇੱਥੇ ਕੋਈ ਖੋਖਰਾਂ ਦਾ ਘਰ ਵੀ ਕੋਈ ਨਾ कोई ना ਅੱਛਾ ये ਸਹੀ ਪਤਾ पीछे मानो कला यार जेड़ा ने ना दा वड्डा ਜੀ ਜੀ वो आया है ओनू ते ओ जिथों यूसुफ दी कोठे न जी जी इस ओ एक कोठा पाया ये शाबल दे तो मेरे समाले गए ਅੱਛਾ ये तो आ जाने से रहे अमीर दे ना ਜੀ ਠੀਕ ਹੋ ਗਿਆ अमीर दे ते एको को जाए ਜੀ ਜੀ ਸਹੀ ਹੁਣ ਮਤਲਬ ਕਿ ਉਸ ਟਾਈਮ ਆਏ ਮਤਲਬ ਕਿ ਜਿਹੜੇ ਜ਼ਮੀਨ ਗਈ ਹੈ 1892 ਦੀ ਗੱਲ ਹੈ ਉਸ ਤੋਂ ਬਾਅਦ ਦੀ ਇਹ ਗੱਲ ਹੈ ਮਤਲਬ हाँ बात दी ਇਹ गल ਬਾਅਦ ਦੀ ਗੱਲ ਇਹ ਜਿਹੜੀ ਗੱਲ ਹੁੰਦੀ ਬਈ ਇਹ ਸਾਡਾ ਪਿੰਡ ਹੀਰਾ ਵਾਲਾ ਬਾਣ ਜਿਸ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਪਏ ਹਾਂ, ਇਹ ਹੈ ਤੇ ਇਹ ਤਕਰੀਬਨ 1900 ਦੇ ਏਡ ਗੇੜ ਦੀ ਗੱਲ ਹੈ 1900 ਤੇ 1947 ਦੇ ਦਰਮਿਆਨ ਇਹ ਮਰਜ਼ ਵਜੂਦ ਹੈ ਸਾਡਾ ਜਿਹੜਾ ਇਹ ਛੋਟਾ ਜਿਹੀ ਬਸਤੀ ਕਹਿ ਸਕਦੇ ਹੋ ਪਿੰਡ ਕਹਿ ਸਕਦੇ ਹੋ, ਇਹ ਆਇਆ ਹੈ ਇਹ ਬਾਬੇ ਹਾਜੀ ਖਾਦਮ ਹੋ ਰਹੇ ਹਨ ਤੇ ਇਹ ਇਸ ਦੇ ਬਾਰੇ ਮੁਕੰਮਲ ਤਾਰੀਖ ਜਾਣਦੇ ਨੇ। ਅਗਰ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ और पेज ਨੂੰ फॉलो कर दो, टिकटॉक अकाउंट ਨੂੰ फॉलो कर दो, लाइक कर दो। बहुत शुक्रिया।